ਕਹਾਣੀ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਬਾਬਰ ਜਵੇਦ ਡਾਰ ਦਾ ਸਲਾਮ। ਅੱਜ ਮੈਂ ਤੁਹਾਨੂੰ ਆਪਣੀ ਨਿੱਕੀ ਕਹਾਣੀ ਕਿਰਾਇਆ ਸੁਣਾ ਰਿਹਾ ਹਾਂ। 70 ਰੁਪਏ ਦੇ ਦਿਓ। ਕੰਡਕਟਰ ਨੇ ਬਾਬੇ ਕੋਲ ਕਿਰਾਇਆ ਮੰਗਦਿਆਂ ਆਖਿਆ, ਲਾਲਾ ਮੂਸਾ ਤੋਂ ਖਾਰੀਆਂ ਦਾ ਕਿਰਾਇਆ 50 ਰੁਪਏ ਵੇ, ਤੂੰ ਕਿਉਂ 20 ਰੁਪਏ ਵੱਧ ਮੰਗ ਰਿਹਾ ਹੈ? ਬਾਬੇ ਕੰਡਕਟਰ ਨੂੰ ਆਖਿਆ, ਗੱਡੀਆਂ ਹੁਣ ਗੈਸ ਤੇ ਨਹੀਂ ਪੈਟਰੋਲ ਤੇ ਚੱਲਦੀਆਂ ਨੇ। ਬਾਬਾ ਜੀ, ਪੈਟਰੋਲ ਮਹਿੰਗਾ ਹੋ ਗਿਆ ਵੇ। ਕੰਡਕਟਰ ਆਖਿਆ, ਪੈਟਰੋਲ ਮਹਿੰਗਾ ਤੇ ਹੋਇਆ ਏ, ਪਰ ਤੁਸੀਂ ਸਵਾਰੇ 20 ਰੁਪਏ ਵਧਾ ਲਏ ਨੇ। ਬਾਬੇ ਆਖਿਆ, ਬਾਬਾ ਜੀ ਬਹੁਤੀਆਂ ਗੱਲਾਂ ਨਾ ਕਰੋ, 20 ਰੁਪਏ ਕਿਰਾਇਆ ਹੋਰ ਦੇ ਦਿਓ। ਕੰਡਕਟਰ ਆਖਿਆ, ਹਲਾ ਤੂੰ ਮੈਨੂੰ ਇੱਥੇ ਹੀ ਲਾ ਛੱਡ। ਬਾਬੇ ਨੇ ਕੰਡਕਟਰ ਨੂੰ ਆਖਿਆ, ਸਖਤ ਗਰਮੀ ਸੀ ਤੇ ਬਾਬੇ ਹੋਰਾਂ ਦਾ ਮੁੜਕਾ ਅਜੇ ਤਾਈਂ ਸੁੱਕਿਆ ਨਹੀਂ ਸੀ। ਗੱਡੀ ਟੋਰ ਕੇ ਰੱਖ, 20 ਰੁਪਇਆ ਕਿਰਾਇਆ ਮੇਰੇ ਕੋਲ ਲੈ ਲਵੀਂ। ਇੱਕ ਜਵਾਨ ਆਦਮੀ ਨੇ ਗੱਡੀ ਦੀ ਪਿਛਲੀ ਸੀਟ ਤੇ ਬੈਠਿਆਂ ਆਖਿਆ, ਬਾਊ ਜੀ, ਤੁਸੀਂ ਅੱਜ ਫੇਰ ਕਿਸੇ ਦਾ ਕਿਰਾਇਆ ਦੇ ਰਹੇ ਹੋ? ਕਿਰਾਏ ਦਾ ਰੌਲਾ ਤੇ ਰੋਜ਼ ਦਾ ਮਸਲਾ ਏ। ਤੁਸੀਂ ਰੋਜ਼ ਸਫ਼ਰ ਕਰਦੇ ਹੋ, ਕਿੰਨੀ ਕੁ ਦੇਰ ਤੱਕ ਲੋਕਾਂ ਦਾ ਕਿਰਾਇਆ ਪੂਰਾ ਕਰਦੇ ਰਹੋਗੇ? ਕੰਡਕਟਰ ਨੇ ਬਾਊ ਨੂੰ ਪੁੱਛਿਆ, ਜਿੰਨੀ ਦੇਰ ਤੱਕ ਜੇਬ ਵਿੱਚ ਪੈਸੇ ਨੇ ਤੇ ਸਾਹਾਂ ਦੀ ਡੋਰੀ ਕਾਇਮ ਹੈ। ਉਹਨੇ 20 ਰੁਪਏ ਕੰਡਕਟਰ ਨੂੰ ਦੇਂਦਿਆਂ ਆਖਿਆ, ਅੱਜ ਰਹਿਣ ਦਿਓ ਬਾਊ ਜੀ, ਇੰਨਾ ਹੀ ਕਿਰਾਇਆ ਬਾਬੇ ਹੋਰਾਂ ਕੋ ਠੀਕ ਹੈ। ਉਹ ਬਾਊ ਹੋਰਾਂ ਦੀ ਗੱਲ ਦੀ ਵਲੇਟ ਵਿੱਚ ਆ ਚੁੱਕਿਆ ਸੀ।